ਸੁਖਬੀਰ ਬਾਦਲ ਦੇ ਅਸਤੀਫੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਅੱਜ ਵਰਕਿੰਗ ਕਮੇਟੀ ਨੇ ਸੁਖਬੀਰ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ। ਦਰਅਸਲ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਗਈ ਸੀ, ਜਿਸ ਵਿੱਚ ਸੁਖਬੀਰ ਦੇ ਅਸਤੀਫੇ ਬਾਰੇ ਫੈਸਲਾ ਲਿਆ ਜਾਣਾ ਸੀ, ਜਿੱਥੇ ਵਰਕਿੰਗ ਕਮੇਟੀ ਨੇ ਸੁਖਬੀਰ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ। ਦੱਸ ਦਈਏ ਕਿ ਸੁਖਬੀਰ 2008 ਤੋਂ ਲਗਾਤਾਰ ਪਾਰਟੀ ਪ੍ਰਧਾਨ ਦੇ ਅਹੁਦੇ ਤੇ ਕਾਬਜ਼ ਸਨ, ਪਰ 2024 ਵਿੱਚ ਬਾਗੀ ਧੜੇ ਨੇ ਸੁਖਬੀਰ ਬਾਦਲ ਖਿਲਾਫ ਅਕਾਲ ਤਖਤ ਸਾਹਿਬ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਅਕਾਲ ਤਖਤ ਤੇ ਤਲਬ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ 16 ਨਵੰਬਰ ਨੂੰ ਸੁਖਬੀਰ ਬਾਦਲ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਸੰਬੰਧੀ ਫੈਸਲਾ ਪੈਂਡਿੰਗ ਰੱਖਿਆ ਗਿਆ ਸੀ, ਪਰ ਅੱਜ ਵਰਕਿੰਗ ਕਮੇਟੀ ਵੱਲੋਂ ਸੁਖਬੀਰ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਹੈ। ਹਾਲੇ ਕਿ ਜਿਹੜੀ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਉਹ ਮੈਂ ਕੰਡਕਟ ਕੀਤੀ ਸੀ, ਤੇ ਜਦੋਂ ਮੈਂ ਸਵੇਰੇ ਆਇਆ ਸੀ ਉਦੋਂ ਵੀ ਮੀਡੀਆ ਨੂੰ ਸੰਬੋਧਨ ਕੀਤਾ ਸੀ, ਤੇ ਦੀ ਬਰੀਫਿੰਗ ਵੀ ਵਰਕਿੰਗ ਕਮੇਟੀ ਦੀ ਮੈਂ ਕੀਤੀ ਸੀ। ਤੇ ਇਹੋ ਜਿਹੇ ਝੂਠ ਦੀਆਂ ਪੰਡਾਂ ਬੈਠੀਆਂ ਉਹ ਮੇਰਾ ਵੀ ਨਾਮ ਲੈ ਕੇ ਕਹੀ ਜਾਂਦੇ ਵੀ ਡਾਕਟਰ ਦਲਜੀਤ ਸਿੰਘ ਚੀਮਾ ਦਾ ਵੀ ਅਸਤੀਫਾ ਆ ਗਿਆ। ਤੁਸੀਂ ਦੱਸੋ, ਸਾਰੇ ਤੁਸੀਂ ਜ਼ਿੰਮੇਵਾਰ ਜਰਨਲਿਸਟ ਹੋ, ਵੀ ਕਿਤੇ ਇੱਕ ਵੀ ਬੰਦਾ ਕੋਈ ਕਹਿ ਸਕਦਾ ਕਿ ਮੈਂ ਅਸਤੀਫਾ ਦਿੱਤਾ ਸੀ? ਜਦੋਂ 18 ਨਵੰਬਰ ਨੂੰ ਇੱਥੇ ਮੀਟਿੰਗ ਚੱਲ ਰਹੀ ਸੀ ਤੇ ਸਾਡੇ ਕੋਈ ਨੌਜਵਾਨ ਭਾਵਕ ਹੋ ਕੇ ਕੁਝ ਹੋਰਾਂ ਨੇ ਉਸ ਦਿਨ ਇਹ ਕਿਹਾ ਸੀ, ਆ ਕੇ ਮੀਟਿੰਗ ਦੇ ਵਿੱਚ ਲਿਖਤੀ ਤੌਰ ਤੇ ਵੀ ਦਿੱਤਾ ਸੀ ਕਿ ਜੇ ਪ੍ਰਧਾਨ ਜੀ ਦਾ ਅਸਤੀਫਾ ਪ੍ਰਵਾਨ ਕਰਨਾ ਤਾਂ ਸਾਡਾ ਵੀ ਕਰ। ਬੜਾ ਭਾਵਕ ਜਿਹਾ ਮਾਹੌਲ ਸੀ, ਇਸੇ ਕਰਕੇ ਅਸੀਂ ਉਧਰ ਫੈਸਲਾ ਵੀ ਨਹੀਂ ਲੈ ਸਕੇ ਸੀ। ਅਸੀਂ ਫਿਰ ਅੱਗੇ ਪਾਈ ਸੀ ਮੀਟਿੰਗ ਕਿ ਫੈਸਲਾ ਨਹੀਂ ਲਿਆ, ਤੇ ਉਸੇ ਮੀਟਿੰਗ ਦੇ ਵਿੱਚ ਭੁੰਦੜ ਸਾਹਿਬ ਨੇ ਉੱਠ ਕੇ ਸਾਰਿਆਂ ਨੂੰ ਅਪੀਲ ਵੀ ਕੀਤੀ ਸੀ ਵੀ ਕਿਸੇ ਵੀ ਪਾਰਟੀ ਦੇ ਬੰਦੇ ਨੇ ਅਸਤੀਫਾ ਨਹੀਂ ਦੇਣਾ, ਤੇ ਜਿੰਨੇ ਕਿਤੇ ਦਿੱਤਾ ਉਹ ਸਾਰਾ ਹੀ ਸਮੁੱਚੇ ਤੌਰ ਤੇ ਅਸੀਂ ਉਦੋਂ ਰੈਜ਼ੋਲੂਸ਼ਨ ਪਾ ਕੇ ਉਸੇ ਮੀਟਿੰਗ 'ਚ ਹੀ ਰੱਦ ਕਰ ਦਿੱਤੇ ਸੀ। ਸਰ ਕੋਈ ਸਾਡੇ ਕੋਲ ਤਾਂ ਆਇਆ ਤਾਂ ਕਿਸੇ ਦਾ ਨਹੀਂ, ਹਾਲੇ ਤਾਂ 9 ਸੀ ਹੋਏ ਸੀ, ਪਰ ਕਿਉਂਕਿ ਵਰਕਿੰਗ ਕਮੇਟੀ ਦੀ ਜਿਹੜੀ 18 ਨਵੰਬਰ ਦੀ ਮੀਟਿੰਗ ਸੀ ਉਹਦੇ ਸਾਡੇ ਜਿਹੜੀ ਕਾਰਵਾਈ ਰਜਿਸਟਰ ਦੇ ਵਿੱਚ ਉਸੇ ਦਿਨ ਹੀ ਲਿਖਤੀ ਤੌਰ ਤੇ ਵੀ ਸਾਰਿਆਂ ਦੇ ਰੱਦ ਕਰਤੇ ਗਏ ਵੀ ਕੋਈ ਕਿਸੇ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਜਾਏਗਾ, ਔਰ ਨਾਲ ਹੀ ਹਦਾਇਤ ਵੀ ਕੀਤੀ ਸੀ ਕਿ ਕੋਈ ਅਸਤੀਫਾ ਦੇਏਗਾ ਵੀ ਨਹੀਂ। ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਹੈਗਾ ਉਹਨਾਂ ਨੇ ਉੱਥੇ ਜਾਣ ਕਰਕੇ ਉਹਨਾਂ ਨੇ ਨਿਮਾਣੇ ਸਿੱਖ ਵਜੋਂ ਪੇਸ਼ ਹੋਣਾ, ਉਹਨਾਂ ਨੇ ਆਪਣੀ ਇੱਛਾ ਨਾਲ ਅਸਤੀਫਾ ਦਿੱਤਾ ਵੀ ਇਸ ਕਰਕੇ ਪਾਰਟੀ ਦਾ ਕੋਈ ਹੋਰ ਬੰਦਾ। ਔਰ ਇਹ ਜਿਹੜੀਆਂ ਝੂਠ ਦੀਆਂ ਪੰਡਾਂ ਰੋਜ਼ ਬੈਠੀਆਂ, ਮੈਂ ਇਹਨਾਂ ਨੂੰ ਤੁਹਾਡੇ ਰਾਹੀਂ ਬੇਨਤੀ ਕਰਦਾ ਵੀ ਹੁਣ ਕੋਈ ਹੋਰ ਕੰਮ ਕਰ ਲੈਣ। ਪੰਜਾਬ ਦੇ ਬੜੇ ਵੱਡੇ ਇਸ਼ੂ ਨੇ, ਸਵੇਰੇ ਉੱਠ ਕੇ ਝੂਠ ਬੋਲਣ ਲੱਗ ਪੈਂਦੇ, ਨਾ ਮੂੰਹ ਧੋਂਦੇ ਨਾ ਕੋਈ ਹੱਥ ਧੋਂਦੇ, ਤੇ ਸਾਰਿਆਂ ਤੋਂ ਪਹਿਲਾਂ ਹੀ ਜਿਹੜਾ ਹੈਗਾ ਇਹ ਉੱਠ ਕੇ ਝੂਠ ਬੋਲਣ ਲੱਗ ਪੈਂਦੇ ਵੀ ਇਹਨਾਂ ਨੂੰ ਲੋਕਾਂ ਨੂੰ ਕੋਈ ਹੋਰ ਕੰਮ ਲੱਭਣਾ ਚਾਹੀਦਾ। ਇਹ ਹੁਣ ਕੰਮ ਮੁੱਕ ਗਿਆ, ਤੇ ਇੱਕ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਜਿੰਨੇ ਵੀ ਪੰਥਕ ਦਰਦ ਆ, ਜਿੰਨੇ ਵੀ ਹਮਦਰਦ ਆ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਸਾਰਿਆਂ ਨੂੰ ਹੁਣ ਤਗੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਚਾਹੀਦਾ, ਕਿਉਂਕਿ ਪੰਜਾਬ ਦੇ ਹਾਲਾਤ ਇਸ ਵੇਲੇ ਬਹੁਤ ਮਾੜੇ ਹੋ ਗਏ, ਬੜੀ ਲਾਲੈਸਨੈਸ ਹੋ ਗਈ। ਕੋਈ ਰਹਿਣ ਨੂੰ ਪੰਜਾਬ ਵਾਸਤੇ ਤਿਆਰ ਨਹੀਂ, ਕੋਈ ਪੰਜਾਬ ਵਾਸਤੇ ਸੇਫ ਨਹੀਂ ਹੈ। ਇਸ ਕਰਕੇ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਜਿਹੜਾ ਆ ਕੇ ਅਕਾਲੀ ਦਲ ਦਾ ਸਾਥ ਦੇਣ। ਇੱਕ ਜਿਹੜਾ ਕੋਈ ਵੀਰ ਸਾਡਾ ਅਕਾਲੀ ਦਲ ਤੋਂ ਬਾਹਰ ਹੈ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਦੇਖੋ, ਬਾਕੀਆਂ ਨੂੰ ਤੇ ਅਸੀਂ ਦੇਖੋ ਤੁਹਾਡੇ ਸਾਹਮਣੇ ਕਈ ਸਾਡੇ ਨਾਲ ਵੱਖਰੇ ਵਿਚਾਰ ਰੱਖਦੇ ਆ, ਰੋਜ਼ ਆਪਣੇ ਵੱਖਰੇ ਵਿਚਾਰ ਵੀ ਪ੍ਰਗਟ ਕਰਦੇ ਆ, ਪਰ ਅੱਜ ਉਹਨਾਂ ਦੀਆਂ ਡਿਊਟੀਆਂ, ਉਹਨਾਂ ਦੀ ਸੇਵਾ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਵੱਖ-ਵੱਖ ਜ਼ਿਲ੍ਹਿਆਂ 'ਚ ਕੁਝ ਦੀਆਂ ਲਾਤੀਆਂ। ਬਾਕੀ ਜੇ ਕਿਸੇ ਤੇ ਕੋਈ ਡਿਸਪਲਿਨਰੀ ਕਾਰਵਾਈ ਹੋਈ ਆ ਤੇ ਉਹ ਜਿਹੜਾ ਇੱਕ ਤਰੀਕਾ ਹੁੰਦਾ, ਢੰਗ ਤਰੀਕਾ ਹੁੰਦਾ ਲਿਖਤੀ ਰੂਪ ਦੇ ਵਿੱਚ, ਉਹ ਆਪਣੀ ਡਿਸਪਲਿਨਰੀ ਕਮੇਟੀ ਨੂੰ ਅਪਰੋਚ ਕਰੇ, ਡਿਸਪਲਿਨਰੀ ਕਮੇਟੀ ਉਹਦੇ ਤੇ ਹਮਦਰਦੀ ਨਾਲ ਵਿਚਾਰ ਕਰੇ। ਇਸ ਕਰਕੇ ਇੱਕ ਪ੍ਰੋਸੀਜਰ ਹੁੰਦਾ ਪਾਰਟੀ ਦਾ, ਅਸੀਂ ਜਿਹੜਾ ਕਿਸੇ ਨਾਲ ਪੱਖਪਾਤ ਕਦੀ ਨਹੀਂ ਕਰਦੇ, ਕੋਈ ਹੰਕਾਰ ਨਹੀਂ ਹੁੰਦਾ ਪਾਰਟੀ ਨੂੰ। ਪਾਰਟੀ ਹਮੇਸ਼ਾ ਮਾਂ ਹੁੰਦੀ ਹੈ, ਸਾਰਿਆਂ ਨੂੰ ਨਾਲ ਲੈ ਕੇ ਚੱਲਦੀ ਹੈ, ਪਰ ਬਿਨਾਂ ਅਨੁਸ਼ਾਸਨ ਤੋਂ ਕੋਈ ਪਰਿਵਾਰ ਨਹੀਂ ਚੱਲ ਸਕਦਾ, ਇਹ ਵੀ ਗੱਲ ਨਾਲ ਹੀ ਪੱਕੀ ਹੈ। ਇਸ ਕਰਕੇ ਜਿਹੜਾ ਸੁਹਿਰਦ ਹੈ, ਜਿਹੜਾ ਇਮਾਨਦਾਰ ਹੈ, ਜਿਹਦੀਆਂ ਤਾਰਾਂ ਕਿਤੇ ਸਾਡੇ ਵਿਰੋਧੀਆਂ ਨਾਲ ਨਹੀਂ ਜੁੜੀਆਂ ਹੋਈਆਂ, ਜਿਹਦੀਆਂ ਤਾਰਾਂ ਕਿਤੇ ਪੰਥਕ ਵਿਰੋਧੀਆਂ ਨਾਲ ਨਹੀਂ ਜੁੜੀਆਂ ਹੋਈਆਂ, ਉਹਦੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੀ ਹੁੰਦਾ? ਇਹ ਤਾਂ ਨਿੱਕੇ ਮੋਟੇ ਆ ਤੁਹਾਡੇ ਸਾਹਮਣੇ ਕਿੰਨੇ ਹੀ ਨਾਮ ਜਿਹੜੇ ਤੁਸੀਂ ਪੜ੍ਹੇ ਹੋਣੇ ਆ, ਕੱਲ ਤੁਸੀਂ ਇਹੀ ਸਮਝਦੇ ਹੋਣੇ ਵੀ ਸਾਡੇ ਖਿਲਾਫ ਨੇ, ਪਰ ਸਾਡੇ 'ਚ ਇੰਨੀ ਇਮਾਨਦਾਰੀ ਹੈਗੀ ਆ ਕਿ ਅਸੀਂ ਕਹਿੰਦੇ ਨਹੀਂ ਇਹਨਾਂ ਤੋਂ ਪਾਰਟੀ ਦਾ ਪਰਿਵਾਰ ਹੈ, ਕੋਈ ਗੱਲ ਨਹੀਂ। ਕਿਸੇ ਵੇਲੇ ਜਿਹੜੇ ਆ ਡਿਫਰੈਂਸ ਆਫ ਓਪੀਨੀਅਨ ਹੋਣਾ ਰਾਜਨੀਤੀ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੁੰਦੀ, ਪਰ ਜਿੰਨੇ ਕੋਈ ਪਾਰਟੀ ਦੀ ਮਿੱਥ ਕੇ ਨੁਕਸਾਨ ਕੀਤਾ ਉਹਨਾਂ ਤੇ ਜੇ ਕੋਈ ਕਾਰਵਾਈ ਹੋਈ ਹੈ ਤੇ ਉਹ ਪਾਰਟੀ ਦੀ ਡਿਸਪਲਿਨਰੀ ਕਮੇਟੀ ਕੋਲੇ ਆਪਣਾ ਪੱਖ ਪੇਸ਼ ਕਰ ਲੈਣ। ਇਸ ਕਰਕੇ ਕੋਈ ਕਿਸੇ ਨਾਲ ਇਲਵੇਲ ਨਹੀਂ ਹੈ। ਇਹ ਸਿਸਟਮ ਜਿਹੜਾ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਅੱਗੇ ਵਧਿਆ ਜਿਹੜੇ ਆ ਵਖਰੇਵੇਂ ਵੀ ਹੋ ਜਾਂਦੇ ਆ,
ਵਖਰੇਵੇਂ ਦੂਰ ਵੀ ਹੋ ਜਾਂਦੇ, ਕਿਹੜਾ ਪਹਿਲੀ ਵਾਰੀ ਹੋਣ ਲੱਗੇ। ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਪ੍ਰੇਮ ਸਿੰਘ ਚੰਦੂਮਾਜਰਾ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਨੇ ਕੇਵਲ ਸੁਖਬੀਰ ਬਾਦਲ ਦੇ ਅਸਤੀਫੇ ਤੇ ਆਦੇਸ਼ ਨਹੀਂ ਦਿੱਤੇ ਸਨ, ਸਗੋਂ ਜਿਨ੍ਹਾਂ ਨੇ ਅਸਤੀਫਾ ਦਿੱਤਾ ਉਹਨਾਂ ਨੂੰ ਮਨਜ਼ੂਰ ਕਰਨ ਲਈ ਕਿਹਾ ਸੀ। ਇਸ ਲਈ 2 ਦਸੰਬਰ ਦੇ ਹੁਕਮਨਾਮੇ ਨੂੰ ਇਨ-ਬਿਨ ਲਾਗੂ ਕਰਕੇ 7 ਮੈਂਬਰੀ ਕਮੇਟੀ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ। ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਅਸਤੀਫਾ ਜਿਹੜਾ ਮਨਜ਼ੂਰ ਕੀਤਾ। ਮੈਂ ਸਮਝਦਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ 2 ਦਸੰਬਰ ਨੂੰ ਮਤਲਬ ਕੱਲਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕਰਨ ਲਈ ਨਹੀਂ ਸੀ ਕਿਹਾ, ਨਾਲ ਇਹ ਵੀ ਕਿਹਾ ਸੀ ਜਿਨ੍ਹਾਂ ਨੇ ਅਸਤੀਫੇ ਦਿੱਤੇ ਨੇ ਉਹਨਾਂ ਸਾਰਿਆਂ ਦੇ ਅਸਤੀਫੇ ਮਨਜ਼ੂਰ ਕੀਤੇ ਜਾਣ। ਬਾਕੀਆਂ ਬਾਰੇ ਵਰਕਿੰਗ ਕਮੇਟੀ ਚੁੱਪ ਰਹੀ, ਬਾਕੀਆਂ ਬਾਰੇ ਬੋਲ ਨਹੀਂ ਰਹੀ। ਤੇ ਮੈਂ ਸਮਝਦਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਆਦੇਸ਼ ਨੇ 2 ਦਸੰਬਰ ਦੇ ਹੁਕਮਨਾਮਾ 2 ਦਸੰਬਰ ਨੂੰ ਮਤਲਬ ਉਹਨੂੰ ਇਨ-ਬਿਨ ਲਾਗੂ ਕਰਨ ਦਾ ਬਾਅਦ ਵਿੱਚ ਵੀ ਜਥੇਦਾਰ ਸਾਹਿਬ ਨੇ 2 ਵਾਰ ਅਖਬਾਰਾਂ ਦੇ ਵਿੱਚ ਬਿਆਨ ਦੇ ਕੇ ਸਪਸ਼ਟ ਤੌਰ ਤੇ ਕਿਹਾ। ਤੇ ਜਿਵੇਂ ਕਹਿੰਦੇ ਵੀ ਦੁੱਧ ਦੇਣਾ ਮਿੰਗਣਾ ਪਾ ਕੇ, ਪਰ ਜੇ ਸਹੀ ਮਾਇਨੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਕਰਨੀ ਆ ਤਾਂ ਪਹਿਲੀ ਗੱਲ ਤਾਂ ਇਨ-ਬਿਨ ਉਸ ਹੁਕਮ ਨੂੰ ਲਾਗੂ ਕਰਨਾ ਹੋਏਗਾ, ਕਿਉਂਕਿ 7 ਮੈਂਬਰੀ ਕਮੇਟੀ ਦੇ ਹਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਕੀਤਾ ਸੀ ਉਹਨਾਂ ਨੇ ਧਾਮੀ ਸਾਹਿਬ ਦੀ ਅਗਵਾਈ 'ਚ। ਉਹਦੇ ਬਾਰੇ ਵੀ ਵਰਕਿੰਗ ਕਮੇਟੀ ਚੁੱਪ ਆ। 7 ਮੈਂਬਰੀ ਕਮੇਟੀ ਦੇ ਰਾਹੀਂ ਭਰਤੀ ਕਰਕੇ ਨਵਾਂ ਪ੍ਰਧਾਨ ਬਣਾਉਣ ਦੇ ਆਦੇਸ਼ ਦਿੱਤੇ ਸੀ, ਉਹਦੇ ਬਾਰੇ ਬਿਲਕੁਲ ਚੁੱਪ ਨੇ ਅਜੇ ਤੱਕ। ਸੋ ਮੇਰਾ ਕਹਿਣ ਦਾ ਭਾਵ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਨੂੰ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ ਦੇ ਹੁਕਮਨਾਮੇ ਨੂੰ ਇਨ-ਬਿਨ ਲਾਗੂ ਕਰਨ 'ਚ ਮਤਲਬ ਕੋਈ ਝਿਜਕ ਨਹੀਂ ਦਿਖਾਉਣੀ ਚਾਹੀਦੀ, ਆਨਾਕਾਨੀ ਨਹੀਂ ਕਰਨੀ ਚਾਹੀਦੀ। ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਅਸਤੀਫਾ ਜਿਹੜਾ ਮਨਜ਼ੂਰ ਕੀਤਾ। ਮੈਂ ਸਮਝਦਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ 2 ਦਸੰਬਰ ਨੂੰ ਮਤਲਬ ਕੱਲਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕਰਨ ਲਈ ਨਹੀਂ ਸੀ ਕਿਹਾ, ਨਾਲ ਇਹ ਵੀ ਕਿਹਾ ਸੀ ਜਿਨ੍ਹਾਂ ਨੇ ਅਸਤੀਫੇ ਦਿੱਤੇ ਨੇ ਉਹਨਾਂ ਸਾਰਿਆਂ ਦੇ ਅਸਤੀਫੇ ਮਨਜ਼ੂਰ ਕੀਤੇ ਜਾਣ। ਬਾਕੀਆਂ ਬਾਰੇ ਵਰਕਿੰਗ ਕਮੇਟੀ ਚੁੱਪ ਰਹੀ, ਬਾਕੀਆਂ ਬਾਰੇ ਬੋਲ ਨਹੀਂ ਰਹੀ। ਤੇ ਮੈਂ ਸਮਝਦਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਆਦੇਸ਼ ਨੇ 2 ਦਸੰਬਰ ਦੇ ਹੁਕਮਨਾਮਾ 2 ਦਸੰਬਰ ਨੂੰ ਮਤਲਬ ਉਹਨੂੰ ਇਨ-ਬਿਨ ਲਾਗੂ ਕਰਨ ਦਾ ਬਾਅਦ ਵਿੱਚ ਵੀ ਜਥੇਦਾਰ ਸਾਹਿਬ ਨੇ 2 ਵਾਰ ਅਖਬਾਰਾਂ ਦੇ ਵਿੱਚ ਬਿਆਨ ਦੇ ਕੇ ਸਪਸ਼ਟ ਤੌਰ ਤੇ ਕਿਹਾ। ਤੇ ਜਿਵੇਂ ਕਹਿੰਦੇ ਵੀ ਦੁੱਧ ਦੇਣਾ ਮਿੰਗਣਾ ਪਾ ਕੇ, ਪਰ ਜੇ ਸਹੀ ਮਾਇਨੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਕਰਨੀ ਆ ਤਾਂ ਪਹਿਲੀ ਗੱਲ ਤਾਂ ਇਨ-ਬਿਨ ਉਸ ਹੁਕਮ ਨੂੰ ਲਾਗੂ ਕਰਨਾ ਹੋਏਗਾ, ਕਿਉਂਕਿ 7 ਮੈਂਬਰੀ ਕਮੇਟੀ ਦੇ ਹਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਕੀਤਾ ਸੀ ਉਹਨਾਂ ਨੇ ਧਾਮੀ ਸਾਹਿਬ ਦੀ ਅਗਵਾਈ 'ਚ। ਉਹਦੇ ਬਾਰੇ ਵੀ ਵਰਕਿੰਗ ਕਮੇਟੀ ਚੁੱਪ ਆ। 7 ਮੈਂਬਰੀ ਕਮੇਟੀ ਦੇ ਰਾਹੀਂ ਭਰਤੀ ਕਰਕੇ ਨਵਾਂ ਪ੍ਰਧਾਨ ਬਣਾਉਣ ਦੇ ਆਦੇਸ਼ ਦਿੱਤੇ ਸੀ, ਉਹਦੇ ਬਾਰੇ ਬਿਲਕੁਲ ਚੁੱਪ ਨੇ ਅਜੇ ਤੱਕ। ਸੋ ਮੇਰਾ ਕਹਿਣ ਦਾ ਭਾਵ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਨੂੰ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ ਦੇ ਹੁਕਮਨਾਮੇ ਨੂੰ ਇਨ-ਬਿਨ ਲਾਗੂ ਕਰਨ 'ਚ ਮਤਲਬ ਕੋਈ ਝਿਜਕ ਨਹੀਂ ਦਿਖਾਉਣੀ ਚਾਹੀਦੀ, ਆਨਾਕਾਨੀ ਨਹੀਂ ਕਰਨੀ ਚਾਹੀਦੀ।